ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ਦੇ ਟਿਕਾਣਿਆਂ ਤੇ ਈਡੀ ਵੱਲੋਂ ਛਾਪੇਮਾਰੀ। ਪ੍ਰਧਾਨ ਮੰਤਰੀ ਦਾ ਕਾਫਲਾ ਰੋਕਣਾ ਜ਼ਿਆਦਾ ਮਹਿੰਗਾ ਤਾਂ ਨਾ ਪੈ ਜੂ? ਨਹੀਂ ਦੇਖੋ, ਇਹ ਤੇ ਹੁੰਦਾ ਹੀ ਆ ਫਿਰ, ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ, ਕਦੇ ਆਪ ਦੀਆਂ, ਕਦੇ ਗਾਹਕ ਦੀਆਂ। ਇਹ ਚੱਲਦਾ ਹੀ ਆ, ਇਹ ਤੇ ਕੰਮ ਚੱਲਦਾ ਹੀ ਆ। ਦੇਖੋ, ਇਹ ਹੋ ਕੇ ਵੀ ਰਹਿਣਾ ਸੀਗਾ, ਕਿਉਂਕਿ ਇਹਨਾਂ ਕੁ ਸੇਕਤਾ ਲੱਗਣਾ ਸੀਗਾ। ਮੈਂ ਇੱਕ ਪ੍ਰੋਗਰਾਮ 'ਚ ਉਦੋਂ ਹੀ ਕਿਹਾ ਸੀਗਾ ਕਿ ਚੰਨੀ ਨੂੰ ਇਹਦਾ ਖਮਿਆਜ਼ਾ ਭੁਗਤਣਾ ਪਵੇਗਾ। ਕਦੋਂ ਤੇ ਕਿਸ ਰੂਪ 'ਚ ਭੁਗਤਣਾ ਪਵੇਗਾ, ਇਹ ਸਮਾਂ ਤੇ ਜਾਂ ਮੋਦੀ ਤੈਅ ਕਰੇਗਾ। ਇਹ ਹੋਏਗਾ ਜ਼ਰੂਰ। ਤਾਂ ਬਹਰਹਾਲ ਵੱਡੀ ਰੇਡ ਹੋਈ ਹੈ ਜੀ। ਜਦੋਂ ਆਪਾਂ ਜਾਂਦੇ ਹਾਂ ਨਾ ਇੱਧਰੋਂ ਏਅਰਪੋਰਟ ਰੋਡ ਨੂੰ, ਤੇ ਅੱਗੇ ਗੁਰਦੁਆਰਾ ਸਾਹਿਬ ਆਉਂਦਾ, ਬਹੁਤ ਵੱਡਾ ਤੇ ਸ਼ਾਨਦਾਰ ਗੁਰਦੁਆਰਾ ਸਾਹਿਬ ਹੈ, ਸੁਹਾਣਾ ਸਾਹਿਬ ਦਾ ਜਿਹੜਾ ਗੁਰਦੁਆਰਾ, ਤੇ ਉਹਦੇ ਨਾਲ ਇੱਕ ਬਹੁਤ ਵੱਡੀ ਬਿਲਡਿੰਗ ਆ। ਉੱਥੇ ਕੋਈ ਇਹਨਾਂ ਦੇ ਮਤਲਬ ਕਿ ਰਿਸ਼ਤੇਦਾਰ ਰਹਿੰਦੇ ਸਨ, ਰਿਲੇਟਿਵ। ਉੱਥੇ ਰੇਡ ਹੋਈ ਆ। ਰੇਡ ਤੜਕੇ ਬੜੀ ਤਗੜੀ ਰੇਡ ਹੋਈ, ਧਾਕੜ ਰੇਡ ਜਿਹਨੂੰ ਆਪਾਂ ਆਖੀਏ। ਸ਼ਾਮ ਤੱਕ ਚੱਲਦੀ ਰਹੀ ਆ ਤੇ ਖਬਰ ਇਹ ਆਈ ਹੈ ਕਿ ਕਰੋੜਾਂ ਰੁਪਈਆ ਉਸ ਫਲੈਟ ਦੇ ਵਿੱਚੋਂ ਬਰਾਮਦ ਹੋਇਆ ਜਿੱਥੇ ਰੇਡ ਹੋਈ ਸੀ। ਕਰੋੜਾਂ ਰੁਪਈਆ, ਕਰੋੜਾਂ। ਤੇ ਜਨਾਬ ਚੰਨੀ ਜੀ ਹੋਰੀ ਕਹਿੰਦੇ ਕਿਆ ਗੱਲ ਕਰਦੇ ਆ, ਉਹ ਤਾਂ 4 ਸਾਲ ਪੁਰਾਣਾ ਮਾਮਲਾ ਸੀ, ਇਹ ਜਿਹੜੇ ਬੰਗਾਲ 'ਚ ਕਰਦੇ ਸੀ, ਉਹਨੇ ਕਰੋੜਾਂ ਰੁਪਈਆ ਫਲੈਟ 'ਚ ਹੋਣਾ, ਇਹ ਕੋਈ ਸਧਾਰਨ ਗੱਲ ਨਹੀਂ ਹੈ। ਚੋਰ ਜ਼ਾਬਤਾ ਲੱਗੇ ਹੋਣ ਤੋਂ ਬਾਅਦ ਸਾਰਾ ਅਸੀਂ 10,000 ਰੁਪਏ ਤੋਂ ਵੱਧ ਢੇਰੀ ਕਰਾਂਗੇ ਤਾਂ ਉਹ ਵੀ ਪੁੱਛ ਲੈਣਗੇ ਚੋਰ ਜ਼ਾਬਤੇ। ਸਾਨੂੰ ਕੋਈ 50,000 ਲੱਖ ਰੁਪਏ ਦੀ ਟ੍ਰਾਂਜੈਕਸ਼ਨ ਹੋਈ ਤਾਂ ਸ਼ੱਕੀ ਸੂਚੀ 'ਚ ਪਾ ਕੇ ਬੈਂਕ ਤੁਰੰਤ ਇਹਨਾਂ ਦੇ ਜਿਹੜੇ ਅਬਜ਼ਰਵਰ ਨੇ ਉਹਨਾਂ ਨੂੰ ਸੂਚਨਾ ਦੇਵੇਗਾ। ਕਿਆ ਗੱਲ ਕਰਦੇ ਯਾਰ, ਕਰੋੜਾਂ ਰੁਪਈਆ ਤੁਸੀਂ ਰੱਖੀ ਬੈਠੇ ਹੋ, ਕਹਿ ਰਹੇ ਹੋ ਠੀਕ ਹੈ, ਸੱਚ ਝੂਠ ਉੱਥੇ ਚਲੋ ਬਾਅਦ ਦੀਆਂ ਗੱਲਾਂ ਨੇ। ਕਰੋੜਾਂ ਰੁਪਈਆ ਤੁਸੀਂ ਕਿਸ ਵਾਰ 'ਚ ਰੱਖਿਆ? ਕੀ ਗੱਲ ਆ? ਉੱਥੇ ਤੁਸੀਂ ਗੋਲ ਗੱਪਿਆਂ ਦੀਆਂ ਰੇਹੜੀਆਂ ਲਾਉਂਦੇ ਹੋ ਕਿ ਇੱਥੋਂ ਆਮਦਨ ਇਕੱਠੀ ਹੁੰਦੀ ਕਰੋੜਾਂ ਰੁਪਈਆ? ਹੋਮਲੈਂਡ ਐਸਾ ਜਿੱਥੇ ਮੇਰੇ ਖਿਆਲ ਫਲੈਟ ਮਿਨੀਮਮ 2 ਕਰੋੜ ਦਾ ਹੋਏਗਾ, 2 ਕਰੋੜ ਦਾ। ਮੈਂ ਉਸ ਏਰੀਏ 'ਚ ਸਾਰਾ ਨਾ ਪਿੰਡ ਆ, ਮੈਂ ਆ ਦੱਸ ਰਿਹਾ। ਖੈਰ ਚਲੋ, ਇਹ ਗੱਲਾਂ ਤਾਂ ਹੁਣ ਨਿਕਲ ਗਿਆ। ਮੇਰਾ ਪੂਰਾ ਇਹ ਤਾਂ ਹੈ ਨਹੀਂ ਕਿ ਉਹ ਦੁੱਧ ਦੇ ਤੋਤੇ ਨੇ, ਇਧਰੋਂ ਦੁੱਧ ਦੇ ਤੋਤੇ ਆ ਸਾਰੇ ਪਾਸੇ, ਆਪਾਂ ਕਿਸੇ ਦੀ ਸਹੁੰ ਨਹੀਂ ਦੇ ਸਕਦੇ। ਪਰ ਕਰੋੜਾਂ ਰੁਪਈਏ ਨਿਕਲਣੇ, ਇਹ ਕਿਤੇ ਨਾ ਕਿਤੇ ਖਤਰੇ ਦਾ ਕੋਈ ਬੂਆ ਨਾ। ਗੱਲ ਇਹ ਨਿਕਲ ਰਹੀ ਹੈ, ਦੇਖੋ ਈਡੀ ਬਾਰੇ ਤੁਹਾਨੂੰ ਪਤਾ ਹੀ ਹੈ, ਜਿਹੜੀਆਂ ਤਾਂ ਸੈਂਟਰਲ ਏਜੰਸੀਆਂ ਰੇਡ ਕਰਦੀਆਂ ਉਹ ਬਹੁਤੇ ਪੱਤੇ ਨਹੀਂ ਖੋਲਦੀਆਂ ਹੁੰਦੀਆਂ। ਤਾਂ ਗੱਲ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਜਿੰਨਾ ਵੀ ਹੁਣ ਤੱਕ ਦਾ ਤੱਥ ਸਾਰਿਆ ਉਹ ਇਹ ਆ ਕਿ ਇੱਕ ਬੰਦਾ ਹਿਰਾਸਤ 'ਚ ਉਹਨਾਂ ਨੇ ਲੈ ਲਿਆ, ਮਾਲ ਪਤਾ ਚੋਰੀ ਮਿਲਿਆ, ਸਾਰਾ ਸੀਲ ਕਰ ਲਿਆ ਗਿਆ। ਹੋ ਸਕਦਾ ਕੱਲ ਤੱਕ ਰੇਡ ਹੋਵੇ। ਇਹ ਵੀ ਉਮੀਦ ਪ੍ਰਗਟਾਈ ਜਾ ਰਹੀ ਹੈ ਕਿਉਂਕਿ ਛਾਪੇਮਾਰੀ 8-10 ਹੋਰ ਥਾਵਾਂ ਤੇ ਹੋਈ ਆ। ਮੈਨੂੰ ਇੱਕ ਮੇਰੇ ਮਿੱਤਰ ਨੇ ਕਿਸੇ ਏਰੀਏ 'ਚੋਂ ਹੁਣੇ ਥੋੜੀ ਦੇਰ ਪਹਿਲਾਂ ਦੱਸਿਆ ਸੀਗਾ, ਕਹਿੰਦਾ ਕਿ ਇੱਕ MLA ਦਾ ਰਿਸ਼ਤੇਦਾਰ ਵੀ ਫਸਿਆ ਖਲੋਤਾ, ਇਹਨਾਂ ਦਾ ਹੀ MLA, ਉਹਦੇ ਵੀ ਰੇਡ ਹੋਈ ਆ। ਕਿਉਂਕਿ ਸਾਰਾ ਬਾਣਾ ਜਿਹੜਾ ਉਹ ਸ਼ਹਿਰ ਮਾਫੀਆ ਨਾਲ ਜੁੜਿਆ ਹੋਇਆ। ਤੇ ਇਸ ਕਰਕੇ ਮੈਨੂੰ ਜੋ ਲੱਗਦਾ ਵਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਲੋਈ ਲੈਂਦੇ ਨੇ, ਚੰਨੀ ਜੀ ਚਿੱਟੀ ਲੋਈ ਲੈਂਦੇ ਨੇ, ਲੱਗਦਾ ਕਿ ਛਿੱਟੇ ਪਾਉਣਗੇ, ਚਿੱਟੇ ਪਾਉਣਗੇ ਆਉਣ ਵਾਲੇ ਦਿਨਾਂ 'ਚ। ਕਿਉਂਕਿ ਇੱਕ ਤਰ੍ਹਾਂ ਨਾਲ ਤੁਸੀਂ ਦੇਖੋ ਨਾ ਕਿ ਇਹ ਸਾਫ਼ ਹੀ ਹੈ ਕਿ ਚੰਨੀ ਦਾ ਫੇਸ ਹੈ, ਕਾਂਗਰਸ ਚੰਨੀ ਜੀ ਦਾ ਫੇਸ ਲੈ ਕੇ ਚੱਲ ਰਹੀ ਹੈ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਕਤ ਪਰੇਸ਼ਾਨੀ ਵੱਧ ਸਕਦੀ ਹੈ, ਕਿਉਂਕਿ ਈਡੀ ਤੇ ਜਾਂ ਸੈਂਟਰਲ ਏਜੰਸੀਆਂ ਤੇ ਮਾਡਲ ਕੋਡ ਆਫ ਕੰਡਕਟ ਵੀ ਤੇ ਲਾਗੂ ਨਹੀਂ ਨਾ ਹੁੰਦਾ। ਠੀਕ ਹੈ ਜੀ। ਸੋ ਉਹਨਾਂ ਦੇ ਹੱਥ ਖੁੱਲੇ ਆ, ਬਾਕੀਆਂ ਦੇ ਵੱਜੇ ਆ। ਸੋ ਮੌਕਾ ਉਹਨਾਂ ਦੇ ਕੋਲ ਏਦਾਂ ਦਾ ਰਹਿਣਾ ਹੀ ਆ ਫਿਰ।